ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਤਰ ਪੁੱਤਰ ਹੋ ਰਹੀ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਬਹਾਦਰ ਸਿੰਘ ਗਿੱਲ ਫੌਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ ਪ੍ਰੀਮੋਟ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਜੀ ਗੋਆ ਦੇ ਮੁੱਖ ਮੰਤਰੀ ਦੀ, ਉਸ ਦਾ ਦੇਹਾਂਤ ਹੋਇਆ ਤੇ ਪਰ ਹੁਣ ਨਵੇਂ ਮੁੱਖ ਮੰਤਰੀ ਦੀ ਭਾਲ। ਇਹ ਪਿਛਲੇ ਕੋਈ ਸਾਲ ਕੁ ਤੋਂ ਕੈਂਸਰ ਤੋਂ ਪੀੜਤ ਸਨ ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ। ਅੱਜ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਹੈ ਉਹ ਕੀਤਾ ਜਾਊਗਾ। ਗੋਆ ਦੇ ਨਵੇਂ ਮੁੱਖ ਮੰਤਰੀ ਦੀ ਭਾਲ ਜਿਹੜੀ ਸ਼ੁਰੂ ਹੋ ਗਈ। ਮਨੋਹਰ ਪਰਿਕਰ ਹੋਰੀ ਇਲਾਜ ਕਰਵਾ ਕੇ ਆਏ ਸਨ ਅਮਰੀਕਾ ਤੋਂ ਕੁਛ ਸਮਾਂ ਪਹਿਲਾਂ, ਪਰ ਸ਼ਾਇਦ ਉਹ ਜਿਹੜਾ ਦੀ ਪ੍ਰੋਟੈਕਟ ਨਹੀਂ ਕੀਤਾ ਜਾ ਸਕਿਆ ਔਰ ਰਾਤ ਉਹਨਾਂ ਨੇ ਆਪਣੀ ਉਹਨਾਂ ਦੀ ਜਿਹੜੀ ਰਿਹਾਇਸ਼ ਆ ਉੱਥੇ 6:45 ਵਜੇ ਜਿਹੜਾ ਦੀ ਉਹ ਆਖਰੀ ਸਾਹ ਲਏ ਨੇ। ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਦੇ ਵਿੱਚ ਨਵੇਂ ਆਗੂ ਦੀ ਭਾਲ ਜਿਹੜੀ ਉਹ ਆਰੰਭੀ ਗਈ ਆ। ਮਨੋਹਰ ਪਰਿਕਰ ਨੂੰ ਭਾਰਤੀ ਜਨਤਾ ਪਾਰਟੀ ਦਾ ਸੰਕਟ ਮੋਚਕ ਕਿਹਾ ਜਾਂਦਾ ਹੁੰਦਾ ਸੀਗਾ, ਕਿਉਂਕਿ ਜਿਹੜਾ ਰੱਖਿਆ ਮੰਤਰੀ ਦੇ ਵਜੋਂ ਵੀ ਉਹ ਰਹੇ। ਜਦੋਂ ਚੋਣਾਂ ਆਈਆਂ ਤੇ ਗੋਆ ਦੇ ਵਿੱਚ ਦੁਬਾਰਾ ਜਿਹੜਾ ਸੀਗਾ ਜੀ ਉਹ ਮਨੋਹਰ ਪਰਿਕਰ ਹੋਰਾਂ ਨੂੰ ਭੇਜਿਆ ਗਿਆ, ਕਿਉਂਕਿ ਇਸ ਛੋਟੇ ਜਿਹੇ ਰਾਜ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੋਲੇ ਕੋਈ ਤੋੜ ਨਹੀਂ ਸੀਗਾ ਮਨੋਹਰ ਪਰਿਕਰ ਤੋਂ ਇਲਾਵਾ। ਉਹ ਜੋੜ ਤੋੜ ਦੀ ਰਾਜਨੀਤੀ ਦੇ ਵਿੱਚ ਐਕਸਪਰਟ ਮੰਨੇ ਜਾਂਦੇ ਸਨ ਔਰ ਉਸੇ ਹੀ ਐਕਸਪਰਟੀ ਦੇ ਨਾਲ ਉਹਨਾਂ ਨੇ ਕਾਂਗਰਸ ਦੇ ਕੋਲੇ ਵੱਧ ਜਿਹੜੀਆਂ ਦੀ ਇਹ ਸੀਟਾਂ ਹੋਣ ਦੇ ਬਾਵਜੂਦ ਆਪਣੀ ਸਰਕਾਰ ਜਿਹੜੀ ਉਹ ਬਣਾ ਲਈ। ਗੱਠਜੋੜ ਜਿਹੜਾ ਸੀਗਾ ਜੀ ਉਹਦੇ ਵਿੱਚ ਭਾਜਪਾ, ਗੋਆ ਫਾਰਵਰਡ ਪਾਰਟੀ, MGP, ਆਜ਼ਾਦ ਵਿਧਾਇਕ ਸ਼ਾਮਲ ਸੀਗੇ। ਹੁਣ ਰਾਜ ਦੇ ਵਿੱਚ 5 ਅਸੈਂਬਲੀ ਸੀਟ ਦੇ ਉੱਤੇ ਵੀ ਜਿਮਨੀ ਚੋਣ ਕਰਵਾਏ ਜਾਣ ਦੀ ਲੋੜ ਰਹੂਗੀ। ਸ਼ਰੌਦਾ, ਮਾਦਰਮ ਤੇ ਮਪੁਸਾ ਅਸੈਂਬਲੀ ਸੀਟਾਂ ਦੇ ਉੱਤੇ 23 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਦੇ ਨਾਲ ਵੋਟਾਂ ਜਿਹੜੀਆਂ ਉਹ ਪੈਣੀਆਂ। ਸੱਤਾਧਾਰੀ ਗੱਠਜੋੜ ਜਿਹੜਾ ਦੀ ਉਹਨੂੰ ਆਪਣਾ ਨਵਾਂ ਆਗੂ ਚੁਣਨ ਤੋਂ ਬਾਅਦ ਨਵੇਂ ਸਿਰਿਓਂ ਰਾਜਪਾਲ ਦੇ ਕੋਲੇ ਦਾਅਵਾ ਜਿਹੜਾ ਦੀ ਉਹ ਪੇਸ਼ ਕਰਨਾ ਹੋਊਗਾ। ਜੇ ਰਾਜਪਾਲ ਮ੍ਰਿਦੁਲਾ ਸਿਨਹਾ ਜਿਹੜਾ ਦੀ ਇਹ ਤੋਂ ਸੰਤੁਸ਼ਟ ਨਾ ਹੋਇਆ ਤਾਂ ਉਹ ਸਭ ਤੋਂ ਵੱਡੀ ਪਾਰਟੀ ਜਿਹੜੀ ਕਾਂਗਰਸ ਹੈ ਉਹਨੂੰ ਸਰਕਾਰ ਬਣਾਉਣ ਦਾ ਸੱਦਾ ਜਿਹੜਾ ਦੀ ਉਹ ਦੇ ਸਕਦਾ। ਸੋ ਮਨੋਹਰ ਪਰਿਕਰ ਤੋਂ ਬਾਅਦ ਜਿਹੜੀਆਂ ਸਿਆਸੀ ਉਥਲ ਪੁਥਲ ਆ ਇਸ ਛੋਟੇ ਗੋਆ ਰਾਜ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਦੀ ਉਹ ਵੱਧ ਗਈ ਹੈ ਇਸ ਵੇਲੇ ਜੀ। ਅੱਗੇ ਗੱਲ ਕਰਦੇ ਹਾਂ ਜੀ ਅਕਾਲੀ ਦਲ ਟਕਸਾਲੀ ਦੀ। ਉਹਨਾਂ ਦਾ ਸਮਝੌਤਾ ਮੇਰੇ ਖਿਆਲ ਦੇ ਵਿੱਚ ਆ ਵੀ ਚੱਲ ਹੀ ਰਿਹਾ ਸੀਗਾ, ਪਰ ਉਹਨਾਂ ਦਾ ਨਾ ਤੇ ਆਮ ਆਦਮੀ ਪਾਰਟੀ ਨਾਲ ਹੋਇਆ ਤੇ ਨਾ ਹੀ ਖਹਿਰੇ ਦੇ ਨਾਲ। ਬਿਲਕੁਲ ਜੀ, ਇਹ ਕਿਉਂਕਿ ਕਈ ਗੱਠਜੋੜ ਹੋਣੇ ਆ ਅਜੇ ਵੀ ਜਿਹੜੇ ਵੀ ਕਈ ਕੁਛ ਜਿਹੜਾ ਦੀ ਉਹ ਹੋਣਾ ਆ ਆਉਂਦੇ ਦਿਨਾਂ ਦੇ ਦੌਰਾਨ। ਸਿਆਸੀ ਉਥਲ ਪੁਥਲ ਹੈ ਜੀ। ਇਹ ਇਹਨਾਂ ਨੂੰ ਗੱਠਜੋੜ ਜਿਹਨਾਂ ਨੂੰ ਨਾਮ ਜਿਹੜਾ ਦੀ ਉਹ ਦਿੱਤਾ ਗਿਆ, ਸਮਝੌਤੇ ਨੇ ਜਿਹੜੇ ਅੰਦਰ ਹੀ ਵੜ ਕੇ ਹੋ ਜਾਂਦੇ ਆ ਵੱਖ ਵੱਖ ਸਿਆਸੀ ਪਾਰਟੀਆਂ ਦੇ। ਤੇ ਲੋਕ ਜਿਹੜੇ ਦੀ ਉਹ ਬਾਹਰ ਦੇਖਦੇ ਰਹਿੰਦੇ ਵੀ ਕਿਹੜੀ ਪਾਰਟੀ ਦੇ ਨਾਲ ਜਿਹੜਾ ਦੀ ਜੁੜ ਗਿਆ। ਕਿਤੇ ਕਿਸੇ ਜਗ੍ਹਾ ਦੇ ਉੱਤੇ ਕੋਈ ਲੋਕਾਂ ਦੀ ਜਿਹੜੀ ਜੀ ਉਹ ਪੁੱਛਗਿੱਛ ਨਹੀਂ ਹੁੰਦੀ ਇਹਨਾਂ ਜਿਹੜੇ ਚੋਣ ਸਮਝੌਤਿਆਂ ਦੇ ਵਿੱਚ। ਜਿੱਥੇ ਭਾਰਤ ਪੱਧਰ ਦੇ ਉੱਤੇ ਕਈ ਚੋਣ ਸਮਝੌਤੇ ਜਿਹੜੇ ਆ ਜੀ ਉਹ ਸਾਹਮਣੇ ਆ ਰਹੇ ਆ, ਕਈ ਹੋਰ ਚੋਣ ਸਮਝੌਤੇ ਸਾਹਮਣੇ ਆ ਸਕਦੇ ਆ। ਤਿਗੜਮਬਾਜ਼ੀਆਂ ਜਿਹੜੀਆਂ ਦੀ ਉਹ ਜਾਰੀ ਨੇ, ਕਿੱਥੋਂ ਕਿੰਨੀਆਂ ਸੀਟਾਂ ਹਾਰ ਸਕਦੀਆਂ ਨੇ, ਕਿੱਥੋਂ ਕਿੰਨੀਆਂ ਸੀਟਾਂ ਜਿੱਤੀਆਂ ਜਾ ਸਕਦੀਆਂ ਨੇ, ਇਹ ਸਾਰਾ ਕੁਛ ਜਿਹੜਾ ਜੀ ਉਹ ਚੱਲ ਰਿਹਾ। ਪੰਜਾਬ ਦੇ ਵਿੱਚ ਵੀ ਇਹ ਜਿਹੜੀ ਜੀ ਇਹ ਉਥਲ ਪੁਥਲ ਜਾਰੀ ਰਹੀ ਆ। ਪਹਿਲਾਂ ਜਿਹੜਾ ਜੀ ਡੈਮੋਕ੍ਰੇਟਿਕ ਅਲਾਇੰਸ ਸੀ ਉਹਦੇ ਨਾਲ ਕਈ ਦਿਨ ਜਿਹੜੀ ਗੱਲਬਾਤ ਹੈ ਉਹ ਚੱਲਦੀ ਰਹੀ। ਅਕਾਲੀ ਦਲ ਟਕਸਾਲੀ ਜਿਹੜੇ ਕਿ ਅਕਾਲੀ ਦਲ ਦੇ ਨਾਲੋਂ ਨਾਰਾਜ਼ ਹੋ ਕੇ ਜਿਹੜਾ ਜੀ ਉਹ ਸਾਹਮਣੇ ਆਏ ਨੇ। ਵੈਸੇ ਇਹ ਜਿੰਨੇ ਕੁ ਗੱਠਜੋੜ ਜਿਹੜੇ ਨੇ ਜੀ ਉਹਨਾਂ ਦੀ ਇਹਦੇ ਵਿੱਚ ਇੱਕ ਥੋੜ੍ਹੀ ਜਿਹੀ ਹੈਰਾਨਗੀ ਵਾਲੀ ਜਿਹੜੀ ਗੱਲ ਇਹ ਆ ਕਿ ਇਹ ਉਹ ਪਾਰਟੀਆਂ ਨੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਅਜੇ ਜਿਹੜੀ ਨਹੀਂ ਹੋਈ ਜੀ। ਇਹਨਾਂ ਨੂੰ ਚੋਣ ਨਿਸ਼ਾਨ ਜਿਹੜੇ ਉਹ ਬਾਅਦ ਦੇ ਵਿੱਚ ਮਿਲਣੇ ਆ। ਸ਼ਾਇਦ ਜਿਹੜੇ ਡਾਕਟਰ ਗਾਂਧੀ ਹੋਰਾਂ ਨੇ ਬਣਾਇਆ ਇੱਕ ਨਿਊ ਪੰਜਾਬ ਪਾਰਟੀ, ਉਹਦੀ ਰਜਿਸਟ੍ਰੇਸ਼ਨ ਹੋ ਗਈ ਆ। ਜੇ ਦੂਜੀਆਂ ਜਿਹੜੀਆਂ ਉਹ ਰਜਿਸਟ੍ਰੇਸ਼ਨ ਸਾਹਮਣੇ ਆਉਣੀਆਂ ਬਾਕੀ। ਪਰ ਗੱਠਜੋੜ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ ਕਿਉਂਕਿ ਆਜ਼ਾਦ ਉਮੀਦਵਾਰ ਹੀ ਹੋਣਗੇ ਤਕਰੀਬਨ ਸਾਰੇ। ਔਰ ਇਹਨਾਂ ਨੂੰ ਚੋਣ ਨਿਸ਼ਾਨ ਜਦੋਂ ਕਾਗਜ਼ਾਂ ਦੀ ਪੜਤਾਲ ਹੋਊਗੀ ਉਦੋਂ ਬਾਅਦ ਜਿਹੜੇ ਅਲਾਟ ਹੋਣੇ ਆ ਜੀ, ਉਦੋਂ ਪਹਿਲਾਂ ਨਹੀਂ। ਚਾਹੇ ਉਹ ਪੰਜਾਬ ਏਕਤਾ ਪਾਰਟੀ ਹੈ,
ਚਾਹੇ ਉਹ ਜਿਹੜਾ ਜੀ ਇਹ ਟਕਸਾਲੀ ਨੇ ਜੀ, ਤੇ ਚਾਹੇ ਉਹ ਜਿਹੜੇ ਡਾਕਟਰ ਗਾਂਧੀ ਹੋਰਾਂ ਵਾਲੀ ਜਿਹੜੀ ਉਹ ਪਾਰਟੀ ਹੈ, ਜਿਹੜਾ ਸਮਝੌਤਾ ਸੀਗਾ ਕਿਉਂਕਿ ਬਸਪਾ ਨਾਲ ਸੀਗੀ ਡੈਮੋਕ੍ਰੈਟਿਕ ਅਲਾਇੰਸ ਦੇ, ਉਹ ਅਨੰਦਪੁਰ ਸਾਹਿਬ ਵਾਲੀ ਸੀਟ ਨਹੀਂ ਛੱਡਣਾ ਚਾਹੁੰਦੀ। ਅਨੰਦਪੁਰ ਸਾਹਿਬ ਵਾਲੀ ਸੀਟ ਦੇ ਉੱਤੇ ਬੀੜ ਦਵਿੰਦਰ ਸਿੰਘ ਹੋਰੀ ਜਿਹੜੇ ਜੀ ਉਹ ਆ ਗਏ, ਔਰ ਬੀੜ ਦਵਿੰਦਰ ਸਿੰਘ ਹੋਰੀ ਜਿੱਦ ਕਰ ਬੈਠੇ ਕਿ ਉਹਨਾਂ ਨੇ ਉੱਥੋਂ ਹੀ ਚੋਣ ਜਿਹੜੀ ਉਹ ਲੜਨੀ ਹੈ, ਜਿਹਦੇ ਕਰਕੇ ਇਹ ਸਮਝੌਤਾ ਡੈਮੋਕ੍ਰੈਟਿਕ ਅਲਾਇੰਸ ਨਾਲ ਨਹੀਂ ਹੋਇਆ। ਇਸੇ ਸੀਟ ਦੀ ਵਜ੍ਹਾ ਕਰਕੇ ਹੁਣ ਇਹ ਸਮਝੌਤਾ ਜਿਹੜਾ ਵੀ ਟੁੱਟ ਗਿਆ ਆਮ ਆਦਮੀ ਪਾਰਟੀ ਦੇ ਨਾਲੋਂ ਵੀ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਜੀ ਉਹ ਇਹ ਕਹਿੰਦੀ ਆ ਕਿ ਅਸੀਂ ਦੇਰ ਪਹਿਲਾਂ ਉੱਥੋਂ ਜਿਹੜੇ ਮਿਸਟਰ ਸ਼ੇਰਗਿੱਲ ਨੇ ਅਸੀਂ ਉਹਨਾਂ ਨੂੰ ਐਲਾਨਿਆ ਹੋਇਆ, ਔਰ ਉਹਨਾਂ ਨੇ ਹਲਕੇ ਦਾ ਦੌਰਾ ਤੱਕ ਵੀ ਇੱਕ ਦਾ ਕਰ ਲਿਆ। ਇਸ ਕਰਕੇ ਜੇ ਉਹਨਾਂ ਨੂੰ ਪਿੱਛੇ ਹਟਾਉਂਦੇ ਆ ਦਵਿੰਦਰ ਸਿੰਘ ਹੋਰਾਂ ਦੀ ਹਮਾਇਤ ਦੇ ਵਿੱਚ, ਤੇ ਪਾਰਟੀ ਵਰਕਰਾਂ ਦੇ ਵਿੱਚ ਗਲਤ ਸੁਨੇਹਾ ਜਾਣਾ ਸੀ ਕਿ ਪਾਰਟੀ ਜਿਹੜੀ ਆ ਉਹ ਵਰਕਰਾਂ ਦੀ ਪਿੱਠ ਤੇ ਨਹੀਂ ਖੜਦੀ। ਜਦੋਂ ਕਿ ਜਿਹੜਾ ਟਕਸਾਲੀ ਅਕਾਲੀ ਦਲ ਆ ਜੀ ਉਹ ਕਹਿੰਦੇ ਕਿ ਸਾਡੇ ਤੋਂ ਬੈਟਰ ਉਮੀਦਵਾਰ ਹੋਰ ਕੋਈ ਨਹੀਂ ਵੀਰ ਦਵਿੰਦਰ ਸਿੰਘ ਹੋਰਾਂ ਤੋਂ, ਜਿਹਦੇ ਕਰਕੇ ਉਹਨਾਂ ਨੇ ਇਹ ਸਮਝੌਤਾ ਜਿਹੜਾ ਜੀ ਉਹ ਨਹੀਂ ਕੀਤਾ। ਹੁਣ ਜਿਹੜਾ ਟਕਸਾਲੀ ਅਕਾਲੀ ਦਲ ਆ ਜੀ ਉਹਨਾਂ ਨੇ ਐਲਾਨ ਕਰਤਾ ਕਿ ਉਹ ਲੋਕ ਸਭਾ ਚੋਣਾਂ ਕਿਸੇ ਦੇ ਨਾਲ ਨਹੀਂ ਬਲਕਿ ਇਕੱਲਾ ਜਿਹੜਾ ਜੀ ਉਹ ਲੜੂਗੀ। ਉਹਨਾਂ ਨੇ ਕਿਹਾ ਕਿ ਅਸੀਂ ਹੁਣ ਕੋਈ ਗੱਠਜੋੜ ਜਿਹੜਾ ਜੀ ਉਹ ਕਿਸੇ ਦੇ ਨਾਲ ਨਹੀਂ ਕਰਨਾ। ਉਹਨਾਂ ਨੇ ਕਿਹਾ ਕਿ ਕੋਸ਼ਿਸ਼ਾਂ ਬਹੁਤ ਹੋਈਆਂ ਕਿ ਨਵਾਂ ਇੱਕ ਜਿਹੜਾ ਜੀ ਸਿਆਸੀ ਬਦਲ ਦਿੱਤਾ ਜਾ ਸਕੇ, ਪਰ ਉਹ ਕਹਿੰਦੇ ਕਿ ਗੱਲਬਾਤ ਜਿਹੜੀ ਹੈ ਜੀ ਉਹ ਕਿਸੇ ਤੜ ਪੱਤਣ ਜਿਹੜੀ ਉਹ ਨਹੀਂ ਲੱਗੀ। ਹੁਣ ਕਮਰਿਆਂ ਦੇ ਵਿੱਚ ਅੰਦਰ ਬਹਿ ਕੇ ਕੀ ਗੱਲਾਂ ਬਾਤਾਂ ਹੋਈਆਂ ਇਹ ਵੋਟਰ ਨਹੀਂ ਜਾਣਦੇ, ਇਹ ਤਾਂ ਹੁਣ ਉਹਨਾਂ ਨੂੰ ਇੰਨਾ ਜਿਹੜਾ ਜੀ ਬਾਹਰ ਪਤਾ ਲੱਗਿਆ ਵੀ ਇਹ ਗੱਠਜੋੜ ਕਿਸੇ ਦੇ ਨਾਲ ਵੀ ਨਹੀਂ ਹੋ ਰਿਹਾ ਜੀ। ਪਰ ਇਕੱਠੇ ਹੋ ਜਾਂਦੇ ਠੀਕ ਸੀ, ਪਰ ਨਹੀਂ ਗੱਲ ਲੱਗੀ। ਤੇ ਅੱਗੇ ਗੱਲ ਕਰਦੇ ਜਿਹੜੇ ਅਕਾਲੀ ਆਗੂਆਂ ਦੇ ਉੱਤੇ ਮਾਮਲੇ ਦਰਜ ਹੋਏ ਆ ਤੇ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਵੀ ਹੈਗੇ ਆ ਤੇ ਪੁਲਿਸ ਵੀ ਬੜੀ ਸਰਗਰਮ ਹੋਈ ਆ, ਉਹ ਹੈ ਕਿਹੜੇ ਆ, ਕੀ ਕਸੂਰ ਕੀਤਾ ਉਹਨਾਂ ਨੇ? ਦੇਖੋ ਇਹ ਬੜੀ ਹੈਰਾਨਗੀ ਵਾਲੀ ਗੱਲ ਹੈ। ਐਕਚੁਅਲੀ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੀ ਹੈ ਜੀ ਇਹ ਜਾਣਕਾਰੀ ਮਿਲੀ ਹੈ, ਬੜੀ ਇੰਟਰਸਟਿੰਗ ਜੀ, ਬਹੁਤ ਇੰਟਰਸਟਿੰਗ। ਉਹ ਇਸ ਪੱਖੋਂ ਤੇ ਜਿਹੜੇ ਪੰਜਾਬ ਪੁਲਿਸ ਦੇ ਸਾਬਕਾ ਉਪ ਮੁੱਖ ਮੰਤਰੀ, ਮੌਜੂਦਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਅਕਾਲੀ ਆਗੂ ਜਿਹੜੇ ਨੇ ਜੀ ਬਿਕਰਮ ਸਿੰਘ ਮਜੀਠੀਆ, ਲਖਵੀਰ ਸਿੰਘ ਲੋਧੀ ਨੰਗਲ ਤੇ ਰਣਜੀਤ ਸਿੰਘ ਬ੍ਰਹਮਪੁਰਾ, ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਪੰਜਾਬ ਪੁਲਿਸ ਜਿਹੜੀ ਹੈ ਜੀ ਉਹ ਹਰ ਸੰਭਵ ਯਤਨ ਕਰ ਰਹੀ ਹੈ। RTI ਦੇ ਰਾਹੀਂ ਜਿਹੜੇ ਖੁਲਾਸੇ ਆ ਉਹ ਸਾਹਮਣੇ ਹੋਏ ਆ, ਔਰ ਪਿਛਲੇ 1 ਸਾਲ ਦੇ ਦੌਰਾਨ ਇਹਨਾਂ ਆਗੂਆਂ ਦੇ ਖਿਲਾਫ ਜਾਂਚ ਪ੍ਰਕਿਰਿਆ ਦੇ ਵਿੱਚੋਂ ਜਿਹੜੀ ਹੈ ਜੀ ਉਹ ਪੁਲਿਸ ਲੰਘ ਰਹੀ ਹੈ, ਪਰ ਕੋਈ ਸਫਲਤਾ ਹੱਥ ਨਹੀਂ ਲੱਗੀ। ਇਹ RTI ਦੇ ਤਹਿਤ ਜਿਹੜਾ ਜੀ ਉਹ ਦੱਸਿਆ ਗਿਆ। ਦਸੰਬਰ 17 ਦੇ ਵਿੱਚ ਕਾਂਗਰਸੀ ਆਗੂਆਂ ਦੇ ਖਿਲਾਫ ਜਿਹੜਾ ਜੀ ਰੋਸ ਪ੍ਰਗਟਾਉਂਦਿਆਂ ਹੋਇਆ ਅਕਾਲੀ ਦਲ ਨੇ ਆਵਾਜਾਈ ਰੋਕਤੀ ਸੀ ਹਰੇ ਰਾਜ ਦੇ ਵਿੱਚ। ਹੋਰਾਂ ਕਈ ਆਗੂਆਂ ਸਣੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਉਸ ਵੇਲੇ ਮਖੂ ਪੁਲਿਸ ਸਟੇਸ਼ਨ ਦੇ ਵਿੱਚ ਵੱਖ-ਵੱਖ ਗੰਭੀਰ ਧਾਰਾਵਾਂ ਦੇ ਤਹਿਤ ਜਿਹੜਾ ਹਾਈਵੇ ਐਕਟ ਹੈ ਉਹਦੇ ਤਹਿਤ ਜਿਹੜਾ ਦੀ ਮਾਮਲਾ ਦਰਜ ਕੀਤਾ ਗਿਆ ਸੀਗਾ ਵੀ ਉਹਨਾਂ ਨੇ ਰਾਹ ਜਿਹੜਾ ਉਹ ਕਿਉਂ ਰੋਕਿਆ। FIR ਦਰਜ ਹੋਈ ਸੀ, ਔਰ ਜਿਹੜੀ RTI ਦੇ ਰਾਹੀਂ ਜਾਣਕਾਰੀ ਜਿਹੜੀ ਜੀ ਮਿਲੀ ਉਹਦੇ ਵਿੱਚ ਬਹੁਤੇ ਮਾਮਲਿਆਂ ਦੇ ਵਿੱਚ ਪੁਲਿਸ ਨੇ ਮੰਨਿਆ ਕਿ ਜਿਹੜੀਆਂ ਧਾਰਾਵਾਂ ਇਹਨਾਂ ਆਗੂਆਂ ਦੇ ਖਿਲਾਫ ਨੇ ਉਹਦੇ ਤਹਿਤ ਗ੍ਰਿਫਤਾਰੀਆਂ ਹੋਣੀਆਂ ਲਾਜ਼ਮੀ ਨੇ, ਕਿਉਂਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਜ਼ਮਾਨਤ ਦੇਣਾ ਅਦਾਲਤ ਦੇ ਹੱਥ ਵੱਸ ਹੈ, ਥਾਣੇ 'ਚੋਂ ਜ਼ਮਾਨਤ ਨਹੀਂ ਮਿਲਦੀ। ਇੱਕ ਪੱਖ ਇਹ ਵੀ ਹੈ ਕਿ ਇਹਨਾਂ ਆਗੂਆਂ ਦੇ ਵਿੱਚੋਂ ਕਿਸੇ ਨੇ ਜ਼ਮਾਨਤ ਦੀ ਅਰਜ਼ੀ ਵੀ ਨਹੀਂ ਲਾਈ। ਬਹੁਤੇ ਕੇਸਾਂ ਦੇ ਵਿੱਚ ਜਾਂ ਤਾਂ ਪੁਲਿਸ ਗ੍ਰਿਫਤਾਰੀ ਲਈ ਯਤਨ ਕਰ ਰਹੀ ਹੈ ਜਾਂ ਹਾਲੇ ਜਾਂਚ ਜਿਹੜੀ ਹੈ ਜੀ ਉਹ ਜਾਰੀ ਹੈ। ਤਰਨਤਾਰਨ ਦੇ ਜਿਹੜੇ SSP ਹੈ ਜੀ ਉਹਨੇ ਵੀ ਇਹਦੇ ਸਬੰਧ ਦੇ ਵਿੱਚ ਜਿਹੜੀ ਹੈ ਜੀ ਇਹ ਗੱਲ ਆਖੀ ਹੈ ਜੀ ਕਿ ਜਿਹੜੇ ਇਹ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਇਹ RTI ਦੇ ਵਿੱਚ ਜਿਹੜਾ ਜੀ ਉਹ ਦੱਸਿਆ ਗਿਆ। ਔਰ ਇਸ ਇਲਾਕੇ ਦੇ ਵਿੱਚ FIR ਜਿਹੜੀ ਦਰਜ ਹੋਈ ਸੀ ਉਹਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਆ ਜਿਹੜਾ ਕਿ ਕਤਲ ਮਾਮਲੇ ਦੇ ਵਿੱਚ ਵੀ ਪਹਿਲਾਂ ਭਗੌੜਾ ਵੀ ਸੀਗਾ ਤੇ ਪੁਲਿਸ ਜਿਹੜੀ ਜੀ ਉਹਨੇ ਉਹਦੀ ਫਾਈਲ ਵੀ ਜਿਹੜੀ ਜੀ ਉਹ ਗਾਇਬ ਕਰਤੀ। ਹਰਮੀਤ ਸਿੰਘ ਸੰਧੂ ਤੇ ਬਾਕੀਆਂ ਦਾ ਨਾਂ ਦਰਜ ਹੈ ਜੀ। ਵਿਧਾਇਕ ਦੇਸਰਾਜ ਧੁੱਗਾ, ਪਵਨ ਕੁਮਾਰ ਟੀਨੂ, ਬਲਦੇਵ ਸਿੰਘ ਖੈਰਾ, ਸਤਪਾਲ ਮੱਲ, ਗੁਰਪ੍ਰਤਾਪ ਸਿੰਘ ਵਡਾਲਾ, ਇਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੇ ਯਤਨ ਜਿਹੜੇ ਆ ਜੀ ਉਹ ਪੁਲਿਸ ਦੇ ਵੱਲੋਂ ਜਾਰੀ ਹੈ 17 ਤੋਂ, ਔਰ ਇਹ 19 ਜਿਹੜਾ ਜੀ ਹੋ ਗਿਆ। ਇਹ ਯਤਨ ਕਿਹੋ ਜਿਹੇ ਆ ਮੇਰਾ ਨਹੀਂ ਖਿਆਲ ਦੱਸਣ ਦੀ ਲੋੜ ਹੈ ਜੀ। ਜੀ ਦੇਖੋ ਤਾਂ ਜਿਹੜੇ ਜੇਲ੍ਹ ਦੇ ਵਿੱਚ ਜ਼ਮਾਨਤ ਤੇ ਰਿਹਾ ਕੀਤੇ ਸੀਗੇ ਉਹ ਕੋਲਿਆਂ ਵਾਲੀ ਗਵਾਚ ਗਿਆ, ਕਹਿੰਦੇ ਉਹ ਵੀ ਨਹੀਂ ਲੱਭ ਰਹੇ ਕਿਤੇ ਕਿਤੇ। ਤੇ ਅੱਗੇ ਪੰਜਾਬ ਦੇ ਵਿੱਚ 5000 ਠੇਕਿਆਂ ਦੇ ਲਈ 71000 ਅਰਜ਼ੀਆਂ ਆਈਆਂ। ਬਿਲਕੁਲ ਜੀ, ਇਸ ਵਾਰੀ ਜਿਹੜੇ ਸ਼ਰਾਬ ਦੇ ਠੇਕੇ ਲੈਣ ਵਾਲੇ ਆ ਜੀ ਉਹ ਪੱਬਾਂ ਭਾਰ ਨੇ ਪੂਰੇ ਤਰੀਕੇ ਨਾਲ। ਪੰਜਾਬ ਦੇ ਵਿੱਚ 4 ਸਾਲਾਂ ਤੋਂ ਸ਼ਰਾਬ ਦੇ ਕਾਰੋਬਾਰੀ ਬਹੁਤੀ ਹਿਲਜੁਲ ਜਿਹੜੀ ਉਹ ਨਹੀਂ ਸੀ ਹੋ ਰਹੀ। ਚੋਣ ਕਮਿਸ਼ਨ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਜੀ ਸ਼ਰਾਬ ਦੇ ਕਰੀਬ 5000 ਠੇਕਿਆਂ ਦੇ ਵਾਸਤੇ
आखिरी तरीक जिहड़ी दी ओह सैटरडे सीगी। 71,000 एप्लीकेशन जिहड़ियां दी ओह आ चुकियां ने। पंजाब आबकारी महकमा अगले माली साल दे वास्ते शराब के ठेकिਆਂ की नीलामी 20 मार्च ਨੂੰ करनी ਜਿਹੜੀ ਦੀ ਉਹ ਚਾਹੁੰਦਾ। हालांकि चोण ਜ਼ਾਬਤਾ लागू होने तो ਪਹਿਲਾਂ कैबिनेट ने आबकारी नीति ਨੂੰ ਪ੍ਰਵਾਨਗੀ ਦੇ ਦਿੱਤੀ ਸੀ, पर ਠੇਕਿਆਂ ਦੀ नीलामी करके ਇਹਦੇ ਲਈ ਚੋਣ ਕਮਿਸ਼ਨ ਤੋਂ हरी झंडी की लोड़ पऊगी। हरेक नीलामी ਦੇ ਵਾਸਤੇ ਚੋਣ ਕਮਿਸ਼ਨ ਤੋਂ हरी झंडी ਲੈਣੀ ਪੈਂਦੀ ਆ। ਪੰਜਾਬ ਸਰਕਾਰ ਨੂੰ ਸ਼ਰਾਬ ਦੇ ਠੇਕਿਆਂ ਦੀ नीलामी ਤੋਂ 6201 ਕਰੋੜ ਰੁਪਏ ਦਾ ਮਾਲੀਆ ਮਿਲਣ ਦੀ ਆਸ ਹੈ, ਜਿਹੜੀ ਕਿ ਸਾਲ 18-19 ਦੇ ਵਿੱਚ 5462 ਕਰੋੜ ਰੁਪਏ ਦੇ ਮਾਲੀਏ ਦੇ ਨਾਲੋਂ ਕਰੀਬ 739 ਕਰੋੜ ਰੁਪਏ ਜ਼ਿਆਦਾ ਹੈ। ਪੰਜਾਬ ਦੇ ਵਿੱਚ ਜ਼ਿਆਦਾਤਰ ਠੇਕੇ ਜਿਹੜੇ ਦੀ ਉਹ ਸਿਆਸਤਦਾਨਾਂ ਵਾਲੀ ਜਿਹੜੀ ਮਾਲਕੀ ਆ ਉਹਦੇ ਕੋਲੇ ਨੇ। ਦੇਸੀ ਸ਼ਰਾਬ ਦਾ ਕੋਟਾ 5.78 ਕਰੋੜ ਪ੍ਰੂਫ ਲੀਟਰ ਤੋਂ ਵਧਾ ਕੇ 6.36 ਕਰੋੜ ਪ੍ਰੂਫ ਲੀਟਰ ਕਰਨ ਤੇ ਭਾਰਤ ਦੇ ਵਿੱਚ ਬਣਨ ਵਾਲੀ ਵਿਦੇਸ਼ੀ ਸ਼ਰਾਬ ਜਿਹੜੀ IMFL ਉਹਦਾ ਕੋਟਾ 2.48 ਕਰੋੜ ਪ੍ਰੂਫ ਲੀਟਰ ਤੋਂ ਵਧਾ ਕੇ 2.62 ਕਰੋੜ ਪ੍ਰੂਫ ਲੀਟਰ ਕਰਨ ਦਾ ਫੈਸਲੇ ਲਈ ਵੀ ਚੋਣ ਕਮਿਸ਼ਨ ਦੀ ਹਰੀ ਝੰਡੀ ਦੀ ਲੋੜ ਪਊਗੀ। ਘੱਟ ਅਲਕੋਹਲ ਵਾਲੀ ਸ਼ਰਾਬ ਜਿਵੇਂ ਬੀਅਰ ਦਾ ਕੋਟਾ 2.57 ਕਰੋੜ ਬਲਾਕ ਲੀਟਰ ਤੋਂ ਵਧਾ ਕੇ 3 ਕਰੋੜ ਬਲਕ ਲੀਟਰ ਜਿਹੜਾ ਦੀ ਉਹ ਕੀਤਾ ਗਿਆ। ਔਰ ਮਹਿਕਮੇ ਨੂੰ ਅਰਜ਼ੀਆਂ ਦੀ ਫੀਸ ਦੇ ਰੂਪ ਦੇ ਵਿੱਚ 215 ਕਰੋੜ ਰੁਪਏ ਦੀ ਕਮਾਈ ਹੋਈ ਹੈ, ਜਿਹੜੀ ਪਿਛਲੇ ਸਾਲ ਦੀ ਕਮਾਈ ਦੇ ਨਾਲੋਂ 3 ਗੁਣਾ ਵੱਧ ਹੈ। ਔਰ ਇਹ ਕਿਹਾ ਗਿਆ ਜੀ ਕਿ ਪੰਜਾਬ ਚੋਣ ਦਫ਼ਤਰ ਤੋਂ ਜਿਹੜੀ ਇਹਦੀ ਜ਼ਰੂਰੀ ਹਰੀ ਝੰਡੀ ਲੈਣ ਦੇ ਵਾਸਤੇ ਫਾਈਲ ਜਿਹੜੀ ਦੀ ਉਹ ਭੇਜ ਦਿੱਤੀ ਗਈ ਆ। तो बैठे बिठाए सरकार ਨੂੰ ਐਪਲੀਕੇਸ਼ਨਾਂ ਤੋਂ ਹੀ 215 ਕਰੋੜ ਰੁਪਇਆ ਉਹ ਆ ਚੁੱਕਿਆ ਹੈ, ਜਿਹੜਾ ਕਿ ਇਹ ਜਿਹੜੀ ਐਪਲੀਕੇਸ਼ਨ ਲਾਉਣੀ ਹੁੰਦੀ ਹੈ ਜੀ ਇਹ ਨਾਨ ਰਿਫੰਡੇਬਲ ਹੁੰਦੀ ਹੈ। ਇਹ ਜਿਹੜੇ ਕੁਛ ਜਿਹੜੇ ਪੈਸੇ ਉਹ ਲਾਉਣੇ ਪੈਂਦੇ ਉਹਦੇ ਤੋਂ ਇੰਨੀ ਕਮਾਈ ਜਿਹੜੀ ਹੈ ਜੀ ਉਹ ਸਰਕਾਰ ਨੂੰ ਹੁੰਦੀ ਹੈ। ਔਰ ਇਹ ਆਬਕਾਰੀ ਵਿਭਾਗ ਜਿਹੜਾ ਜੀ ਉਹ ਪੰਜਾਬ ਸਰਕਾਰ ਦਾ ਕਮਾਊ ਪੁੱਤ ਹੈ, ਜਿਹੜਾ ਸਭ ਤੋਂ ਜ਼ਿਆਦਾ ਪੈਸੇ ਸਰਕਾਰ ਨੂੰ ਬਣਾ ਕੇ ਦਿੰਦਾ। ਪਰ ਇਸੇ ਦੇ ਨਾਲ ਹੀ ਦੇਖੋ ਜਦੋਂ ਤਨਖਾਹਾਂ ਦੀਆਂ ਦੇਣੀਆਂ ਹੁੰਦੀਆਂ ਤਾਂ ਉਸ ਟਾਈਮ 'ਤੇ ਇਹਨਾਂ ਕੋਲ ਪੈਸਾ ਕੋਈ ਨਹੀਂ ਹੁੰਦਾ। ਜੇ ਅੱਗੇ ਗੱਲ ਕਰਦੇ ਹਾਂ ਟਵਿੱਟਰ 'ਤੇ ਚੌਂਕੀਦਾਰ ਹੋਈ। ਬਿਲਕੁਲ ਜੀ, ਇਹ ਟਵਿੱਟਰ ਦੇ ਉੱਤੇ ਜਿਹੜੀ ਜੀ ਉਹ ਹੁੰਦੀ ਰਹੀ। ਐਕਚੁਅਲੀ ਜਦੋਂ ਤੋਂ ਕਿਉਂਕਿ ਨਰਿੰਦਰ ਮੋਦੀ ਜੀ ਆਪਣੇ ਆਪ ਨੂੰ ਕਹਿੰਦੇ ਕਿ ਮੈਂ ਪ੍ਰਧਾਨ ਮੰਤਰੀ ਨਹੀਂ ਚੌਂਕੀਦਾਰ ਹੈ, ਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹੋਰੀ ਇੱਕ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਹੈ ਜੀ ਉਹ ਪ੍ਰਮੋਟ ਕਰਦੇ ਰਹੇ ਆ ਕਿ ਚੌਂਕੀਦਾਰ ਚੋਰ ਹੈ। ਇਹਦੀ ਜਿਹੜੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਨੇ ਇੱਕ ਮੁਹਿੰਮ ਜਿਹੜੀ ਦੀ ਉਹ ਵਿੱਢ ਦਿੱਤੀ, ਮੈਂ ਵੀ ਚੌਂਕੀਦਾਰ। ਔਰ ਮਾਈਕਰੋ ਬਲੌਗਿੰਗ ਵੈਬਸਾਈਟ ਜਿਹੜੀ ਟਵਿੱਟਰ ਹੈ ਉਹਦੇ ਉੱਤੇ ਚੌਕੀਦਾਰ ਜਿਹੜਾ ਦੀ ਚੌਕੀਦਾਰ ਹੁੰਦਾ ਰਿਹਾ। ਚੌਕੀਦਾਰ ਸ਼ਬਦ ਜਿਹੜਾ ਸੀ ਉਹ ਬਾਰ-ਬਾਰ ਵਰਤਿਆ ਗਿਆ। ਇਹਦੀ ਸ਼ੁਰੂਆਤ ਪ੍ਰਧਾਨ ਮੰਤਰੀ ਨੇ ਕੀਤੀ। ਟਵਿੱਟਰ ਹੈਂਡਲ ਦਾ ਨਾਂ ਉਹਨੇ ਤਬਦੀਲ ਕਰਕੇ ਚੌਕੀਦਾਰ ਨਰਿੰਦਰ ਮੋਦੀ ਰੱਖਤਾ ਜੀ। ਔਰ ਉਸ ਤੋਂ ਬਾਅਦ ਟਵਿੱਟਰ ਖਾਤੇ ਦਾ ਨਾਮ ਬਦਲ ਕੇ ਸਪਸ਼ਟ ਰੂਪ ਦੇ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ 2 ਟੁਕ ਜਵਾਬ ਦਿੱਤਾ ਜੀ, ਜਿਹੜਾ ਕਿ ਰਫਾਲ ਕਰਾਰ ਦੇ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ ਲਾ ਕੇ ਪ੍ਰਧਾਨ ਮੰਤਰੀ ਦੇ ਉੱਤੇ ਚੌਕੀਦਾਰ ਚੋਰ ਹੈ ਇਹਦਾ ਜੁਮਲੇ ਦਾ ਹੱਲਾ ਜਿਹੜਾ ਜੀ ਉਹ ਬੋਲਦੇ ਰਹੇ ਆ। ਪ੍ਰਧਾਨ ਮੰਤਰੀ ਤੋਂ ਬਾਅਦ ਜਿਹੜਾ ਸੀ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਤੇ ਮੰਤਰੀਆਂ ਨੇ ਵੀ ਆਪਣੇ ਟਵਿੱਟਰ ਹੈਂਡਲਾਂ ਦੇ ਮੂਹਰੇ ਚੌਕੀਦਾਰ ਲਾ ਲਿਆ ਜੀ। ਔਰ ਇਹਨਾਂ ਦੇ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਰੇਲ ਮੰਤਰੀ ਪੀਯੂਸ਼ ਗੋਇਲ, ਟੈਕਨੋਲੋਜੀ ਮੰਤਰੀ ਹਰਸ਼ਵਰਧਨ ਜਿਹੜੇ ਜੀ ਉਹ ਸ਼ਾਮਲ ਨੇ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਤਰ੍ਹਾਂ ਦੀ ਕਿਸੇ ਪੇਸ਼ਕਦਮੀ ਤੋਂ ਸੰਕੋਚ ਰੱਖਿਆ, ਜਿਨ੍ਹਾਂ ਨੇ ਪਹਿਲਾਂ ਹੀ ਇਹ ਐਲਾਨ ਜਿਹੜਾ ਜੀ ਕੀਤਾ ਤੇ ਉਹਨਾਂ ਨੇ ਚੋਣ ਇਸ ਵਾਰੀ ਜਿਹੜੀ ਹੈ ਜੀ ਉਹ ਨਹੀਂ ਲੜਨੀ। ਇਹ ਜਿਹੜੀ ਚੇਨ ਰਿਐਕਸ਼ਨ ਸੀ ਅੱਗੇ ਤੋਂ ਅੱਗੇ ਜਿਹੜੀ ਜੀ ਉਹ ਵੱਧਦੀ ਗਈ ਔਰ ਜਿਹੜੇ ਹੈਸ਼ਟੈਗ ਵਾਇਰਲ ਜਿਹੜਾ ਸੀ ਉਹ ਹੁੰਦਾ ਰਿਹਾ। ਹਾਲਾਂਕਿ ਇਸ ਮਸਲੇ ਦੇ ਉੱਤੇ ਰਾਹੁਲ ਗਾਂਧੀ ਹੋਰੀ ਜਿਹੜਾ ਜੀ ਉਹ ਚੁੱਪ ਰਹੇ, ਪਰ ਪੀ ਚਿਦੰਬਰਮ ਜਿਹੜਾ ਸੀਗਾ ਜੀ ਉਹਨੇ ਆਪਣਾ ਪੰਜ ਜਿਹੜਾ ਸੀਗਾ ਉਹ ਜ਼ਰੂਰ ਕੱਸਿਆ। ਔਰ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਵੀ ਚੌਕੀਦਾਰ, ਕਿਉਂਕਿ ਮੈਂ ਜਿਹੜਾ ਚੌਕੀਦਾਰ ਲਾਇਆ ਸੀ ਉਹ ਲਾਪਤਾ। ਔਰ ਉਹਨਾਂ ਨੇ ਇਹ ਵੀ ਲਿਖਿਆ ਕਿ ਮੈਨੂੰ ਦੱਸਿਆ ਗਿਆ ਕਿ ਉਹ ਅੱਛੇ ਦਿਨਾਂ ਦੀ ਭਾਲ ਦੇ ਵਿੱਚ ਕਿਤੇ ਗਿਆ ਹੋਇਆ, ਇਸ ਕਰਕੇ ਮੈਂ ਹੁਣ ਚੌਕੀਦਾਰ ਹੈ, ਉਹ ਚੌਕੀਦਾਰ ਕਿਤੇ ਚਲੇ ਗਿਆ। ਉਹਨਾਂ ਨੇ ਇਹ ਜਿਹੜਾ ਸਟਾਰ ਜ਼ਰੂਰ ਕੀਤਾ। ਅਦਰਵਾਈਜ਼ ਰਾਹੁਲ ਗਾਂਧੀ ਹੋਰੀ ਚੁੱਪ ਰਹੇ। ਔਰ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਜਿਹੜੀ ਹੈ ਜੀ ਸ਼ਾਇਦ ਇਸ ਜਿਹੜੀ ਇਹ ਸੋਸ਼ਲ ਮੀਡੀਆ ਦੇ ਉੱਤੇ ਚਲੀ ਹੈਸ਼ਟੈਗ ਜਿਹੜੀ ਮੁਹਿੰਮ ਹੈ ਇਹਦਾ ਕਿਸੇ ਨਾ ਕਿਸੇ ਦੂਸਰੇ
ਰੂਪ ਦੇ ਵਿੱਚ ਜਿਹੜਾ ਵੀ ਉਹ ਜਵਾਬ ਜ਼ਰੂਰ ਦੇਊਗੀ। ਤੇ ਚੌਂਕੀਦਾਰ ਇਸ ਲਈ ਆ ਕਿ ਲੋਕਾਂ ਤੱਕ ਪੈਸਾ ਨਾ ਪਹੁੰਚੇ, ਇਸ ਕਰਕੇ ਉਹ ਚੌਂਕੀਦਾਰ ਹੈਗੇ ਆ। ਤੇ ਅੱਗੇ ਗੱਲ ਕਰਦੇ ਆ ਕਿ ਪਿਛਲੇ ਜਿਹੜੇ ਚੋਣ ਮੈਨੀਫੈਸਟੋ ਸੀ, ਕਈ ਵਾਰ ਇਹਨਾਂ ਦੀਆਂ ਗੱਲਾਂ ਹੋਈਆਂ, ਪਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੇ ਕੋਈ ਇਸ ਦੀ ਪਰਵਾਹ ਹੀ ਨਹੀਂ ਕੀਤੀ। ਬਿਲਕੁਲ ਜੀ। ਦੇਖੋ, ਇਹਨਾਂ ਦੀ ਇੱਕ ਕਿਤਾਬਚਾ ਜਿਹੜਾ ਛਾਪ ਲਿਆ ਜਾਂਦਾ, ਉਹ ਮਹਿਜ਼ ਤੁਸੀਂ ਕਹਿ ਲਓ ਕਿ ਉਹ ਕਿਤਾਬਚਿਆਂ ਦੇ ਰੂਪ ਦੇ ਤੱਕ ਸੀਮਤ ਰਹਿ ਜਾਂਦਾ। ਕਿਉਂਕਿ ਹੌਲੀ ਹੌਲੀ ਕੋਈ ਸਮਾਂ ਹੁੰਦਾ ਸੀਗਾ ਜਦੋਂ ਇਹ ਜਿਹੜੇ ਜਦੋਂ ਚੋਣ ਮੈਨੀਫੈਸਟੋ ਹੁੰਦਾ ਸੀ, ਲੋਕ ਬੜੇ ਧਿਆਨ ਦੇ ਨਾਲ ਸੁਣਦੇ ਸਨ ਵੀ ਕਿਹੜੀ ਪਾਰਟੀ ਦੇ ਰਹੀ ਆ, ਉਹਦੇ ਵਿੱਚੋਂ ਕੀ ਆਊਗਾ। ਪਰ ਇਹਨਾਂ ਤੋਂ ਵਿਸ਼ਵਾਸ ਹੀ ਉੱਠ ਗਿਆ, ਕਿਉਂਕਿ ਇਹ ਅਸਲ ਦੇ ਵਿੱਚ ਜਦੋਂ ਤੋਂ PK ਨੁਮਾ ਸਿਆਸਤ ਜਿਹੜੀ ਆ ਗਈ ਨਾ ਜੀ, ਪ੍ਰਸ਼ਾਂਤ ਕਿਸ਼ੋਰ ਵਾਲੀ 15-15 ਲੱਖ ਰੁਪਈਆ ਖਾਤੇ 'ਚ ਆ ਜਾਊਗਾ ਜੀ, ਇੱਥੇ ਜਿਹੜੇ ਸਮਾਰਟਫੋਨ ਆ ਉਹ ਮਿਲ ਜਾਣਗੇ, ਘਰ ਘਰ ਨੌਕਰੀ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ, ਇਹ ਲਾਰੇਬਾਜ਼ੀ ਜਿਹੜੀ ਸੀ ਉਹ ਮਤਲਬ ਕਿ ਕਿਸੇ ਤਰੀਕੇ ਨਾਲ ਚੋਣਾਂ ਜਿੱਤ ਲਓ। ਇਸ ਕਰਕੇ ਇਹ ਜਿਹੜੇ ਚੋਣ ਮੈਨੀਫੈਸਟੋ ਨੇ, ਇਹਨਾਂ ਦਾ ਬਹੁਤਾ ਕੋਈ ਮਾਇਨਾ ਹੀ ਨਹੀਂ ਜਿਹੜਾ ਜੀ ਉਹ ਰਹਿ ਗਿਆ। ਇਹ ਤਾਂ ਹੁਣ ਲੋਕਾਂ ਨੂੰ ਵੇਖਣਾ ਜਿਹੜਾ ਜੀ ਉਹ ਚਾਹੀਦਾ ਆ ਕਿ ਇਹਨੂੰ ਕਿਸੇ ਤਰੀਕੇ ਦੇ ਨਾਲ ਕਰਾਉਣ ਕੇ ਇਹ ਕੰਪਲਸਰੀ ਕੀਤਾ ਜਾਵੇ। ਘੱਟੋ ਘੱਟ 75% ਜਿਹੜਾ ਜੀ ਚੋਣ ਮੈਨੀਫੈਸਟੋ ਜੇ ਕੋਈ ਪਾਰਟੀ ਸੱਤਾ 'ਚ ਆਉਂਦੀ ਆ ਉਹਨੂੰ ਇੰਪਲੀਮੈਂਟ ਨਹੀਂ ਕਰਦੀ ਤਾਂ ਉਹਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾਵੇ। ਪਰ ਮੁਸ਼ਕਿਲ ਇਹ ਆ ਕਿ ਜਿਨ੍ਹਾਂ ਨੇ ਅਜਿਹੇ ਕਾਨੂੰਨ ਬਣਾਉਣੇ ਆ, ਉਹਨਾਂ ਨੂੰ ਪਤਾ ਕਿ ਲੋਕਾਂ ਨੂੰ ਕਮਲੇ ਬਣਾ ਕੇ ਚੋਣ ਮੈਨੀਫੈਸਟੋ ਦੇ ਨਾਂ ਦੇ ਉੱਤੇ ਚੋਣਾਂ ਜਿਹੜੀਆਂ ਜੀ ਉਹ ਜਿੱਤੀਆਂ ਜਾ ਸਕਦੀਆਂ ਨੇ। ਇਸ ਕਰਕੇ ਉਹ ਅਜਿਹਾ ਕਾਨੂੰਨ ਕਿਉਂ ਬਣਾਉਣਗੇ। ਭਾਰਤੀ ਚੋਣ ਪ੍ਰਣਾਲੀ ਦੇ ਅੰਦਰ ਵੀ ਚੋਣ ਮਨੋਰਥ ਪੱਤਰ ਮਜ਼ਬੂਤ ਪਰੰਪਰਾ, ਪਰ ਇਹਦੇ ਵਿੱਚ ਵਾਅਦੇ ਜਿਹੜੇ ਕੀਤੇ ਜਾਂਦੇ ਉਹ ਵਫਾ ਨਹੀਂ ਹੁੰਦੇ। ਭਾਜਪਾ ਨੇ 14 ਦੇ ਚੋਣ ਮਨੋਰਥ ਪੱਤਰ ਦੇ ਰਾਹੀਂ ਘੱਟ ਗਿਣਤੀਆਂ ਦੀ ਸੁਰੱਖਿਆ, ਜਮਹੂਰੀਅਤ ਨੂੰ ਫੈਲਾਉਣ, ਰਾਜਾਂ ਦੀ ਫੈਸਲਾ ਕੁੰਨ ਭੂਮਿਕਾ ਦਾ ਵਿਸਥਾਰ, ਇਹਦੇ ਸਣੇ ਕਈ ਵਾਅਦੇ ਕੀਤੇ। 5 ਸਾਲ ਹੋ ਗਏ, ਸਰਕਾਰ ਪੂਰੀ ਹੋ ਗਈ ਜੀ। ਇੱਥੇ ਚੋਣ ਮਨੋਰਥ ਪੱਤਰ ਕਾਨੂੰਨੀ ਦਾਇਰੇ ਦੇ ਵਿੱਚ ਲਿਆਉਣ ਦੀ ਮੰਗ ਵੀ ਉਠਾਈ ਜਾ ਰਹੀ ਹੈ ਜੀ। ਘੱਟ ਗਿਣਤੀਆਂ ਵਾਲੇ ਨੁਕਤੇ ਤਹਿਤ ਵਾਅਦਾ ਕੀਤਾ ਗਿਆ ਸੀਗਾ ਕਿ ਦੇਸ਼ ਦੇ ਵਿੱਚ ਸ਼ਾਂਤਮਈ ਸੁਰੱਖਿਅਤ ਮਾਹੌਲ ਸਿਰਜਿਆ ਜਾਊਗਾ। ਅਮਲ ਇਹ ਹੈ ਕਿ ਘੱਟ ਗਿਣਤੀਆਂ, ਖਾਸ ਕਰਕੇ ਮੁਸਲਿਮ ਘੱਟ ਗਿਣਤੀ ਲਈ ਸਹਿਮ ਤੇ ਡਰ ਦਾ ਮਾਹੌਲ ਵਧਿਆ ਹੈ। ਸਿਆਸੀ ਤੌਰ ਦੇ ਉੱਤੇ ਸੰਸਦ ਦੇ ਵਿੱਚ ਉਹਨਾਂ ਦੀ ਹਿੱਸੇਦਾਰੀ ਘੱਟ ਗਈ ਹੈ। ਗਊ ਮਾਸ ਦੇ ਨਾਂ ਦੇ ਉੱਤੇ ਹਜੂਮੀ ਕਤਲ ਤੇ ਘਟਨਾਵਾਂ ਚਰਚਾ ਦਾ ਵਿਸ਼ਾ ਰਹੀਆਂ, ਬਲਕਿ ਇਹਦੇ ਸੰਬੰਧੀ ਸਰਕਾਰੀ ਸਰਪ੍ਰਸਤੀ ਦੇ ਦੋਸ਼ ਵੀ ਜਿਹੜੇ ਜੀ ਉਹ ਲੱਗਦੇ ਰਹੇ ਆ। ਉਹ ਜਿਹੜਾ ਕੁਝ ਚੋਣ ਮਨੋਰਥ ਪੱਤਰ ਦੇ ਵਿੱਚ ਲਿਖਿਆ ਗਿਆ ਸੀਗਾ ਜੀ, ਉਹ ਕਿਤੇ ਨਜ਼ਰ ਨਹੀਂ ਆਇਆ। ਇਹ ਸੈਂਟਰ ਦੀ ਗੱਲ ਹੈ ਜੀ। ਪੰਜਾਬ 'ਚ ਆ ਜਾਓ, ਜਿੱਥੇ ਕਿ ਅਕਾਲੀ ਤੇ BJP ਦਾ ਗੱਠਜੋੜ ਜਿਹੜਾ ਜੀ ਉਹ ਰਿਹਾ। ਇੱਥੇ ਵੱਖਰਾ ਚੋਣ ਮਨੋਰਥ ਪੱਤਰ ਜਿਹੜਾ ਸੀਗਾ ਜੀ ਉਹ ਅਕਾਲੀ ਦਲ ਨੇ ਇੱਥੇ ਜਾਰੀ ਜਿਹੜਾ ਜੀ ਉਹ ਕੀਤਾ ਸੀਗਾ। ਔਰ ਇਹ ਚੋਣ ਮਨੋਰਥ ਪੱਤਰ ਜਿਹੜਾ ਸੀਗਾ ਜੀ ਉਹਦੇ ਤੋਂ ਬਾਅਦ ਜਿਹੜਾ ਸੀ 14 ਦੇ ਵਿੱਚ ਚੋਣਾਂ ਹੋਈਆਂ, 17 ਦੇ ਵਿੱਚ ਮੁੜ ਕੇ ਜਿਹੜੀਆਂ ਦੀ ਚੋਣਾਂ ਹੋਈਆਂ। 3 ਸਾਲ ਦਾ ਸਮਾਂ ਅਕਾਲੀ ਸਰਕਾਰ ਦੇ ਕੋਲੇ ਸੀਗਾ। ਉਹਨੇ ਇਹ ਕਿਸਾਨਾਂ ਦੇ ਵਾਸਤੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਜੀ। ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਕਿਸਾਨਾਂ ਨੂੰ ਜਿਣਸਾਂ ਦੇ ਭਾਅ ਦੇਣ ਦਾ ਵਾਅਦਾ ਕੀਤਾ ਸੀ। ਅਕਾਲੀ ਦਲ ਨੇ ਸਮਰਥਨ ਮੁੱਲ ਵਧਾਉਣ ਦਾ ਵਾਅਦਾ ਕੀਤਾ ਸੀਗਾ। ਸਾਰਾ ਕੁਝ ਜਿਹੜਾ ਜੀ ਉਹ ਭੁੱਲ ਗਏ। ਅਕਾਲੀਆਂ ਨੂੰ ਕੋਈ ਵਾਅਦਾ ਜਿਹੜਾ ਜੀ ਉਹ ਯਾਦ ਨਹੀਂ ਆਇਆ। ਕਾਂਗਰਸ ਨੂੰ ਸੂਬਾਈ ਚੋਣਾਂ ਦੇ ਦੌਰਾਨ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਦੀ ਯਾਦ ਵਾਰ-ਵਾਰ ਕਰਾਈ ਜਾਂਦਾ ਅਕਾਲੀ ਦਲ, ਪਰ 14 ਦੇ ਦੌਰਾਨ ਆਪਣੇ ਜਾਰੀ ਕੀਤੇ ਮੈਨੀਫੈਸਟੋ ਨੂੰ ਉਹ ਭੁੱਲ ਹੀ ਗਿਆ ਜੀ। ਕੇਂਦਰ ਦੇ ਵਿੱਚ ਹਰਸਿਮਰਤ ਕੌਰ ਬਾਦਲ ਹੋਰੀ ਕੈਬਨਿਟ ਮੰਤਰੀ ਰਹੇ। ਜੇ ਅਕਾਲੀਆਂ ਦੇ ਮੈਨੀਫੈਸਟੋ ਦੀ ਗੱਲ ਕਰੀਏ, ਫਸਲਾਂ ਦੇ ਸਮਰਥਨ ਮੁੱਲ 50% ਦੀ ਮੁਨਾਫੇ ਦੇ ਆਧਾਰ ਤੇ ਤੈਅ ਕਰਨਾ ਇਹਦੇ ਵਿੱਚ ਲਿਖਿਆ ਹੋਇਆ ਸੀਗਾ। ਕਿਸਾਨੀ ਸਸਤੇ ਕਰਜ਼ੇ, ਸਸਤੀਆਂ ਵਿਆਜ ਦਰਾਂ ਦੇ ਉੱਤੇ ਮੁਹੱਈਆ ਕਰਾਉਣਾ, ਫਸਲੀ ਵਿਭਿੰਨਤਾ ਲਿਆਉਣਾ, ਬਦਲਵੀਆਂ ਫਸਲਾਂ ਦਾ ਢੁਕਵਾਂ ਮੰਡੀਕਰਨ ਕਰਨਾ, ਖੇਤੀ ਵਿਭਿੰਨਤਾ ਲਈ ਸਹਾਇਕ ਧੰਦਿਆਂ ਨੂੰ ਪ੍ਰਫੁੱਲਿਤ ਕਰਨਾ, ਸਹਾਇਕ ਧੰਦਿਆਂ ਲਈ ਸਸਤੇ ਕਰਜ਼ੇ ਤੇ ਇਹਨਾਂ ਨੂੰ ਆਮਦਨ ਤੋਂ ਮੁਕਤ ਕਰਾਉਣ ਦਾ ਵਾਅਦਾ ਇਹਦੇ ਵਿੱਚ ਕੀਤਾ ਗਿਆ ਸੀ। ਪਰ ਸਵਾਲ ਇਹ ਆ, ਇੱਕ ਸਿੰਗਲ ਵਾਅਦਾ ਜਿਹੜਾ ਦੀ ਇਸ ਤਰ੍ਹਾਂ ਦਾ ਨਹੀਂ ਹੈ, ਇੱਕ ਸਿੰਗਲ ਵੀ ਜਿਹੜਾ ਕਿ ਇੱਥੇ ਲਾਗੂ ਪੰਜਾਬ ਦੇ ਵਿੱਚ ਜਿਹੜਾ ਦੀ ਉਹ ਕੀਤਾ ਗਿਆ ਹੋਵੇ। ਇਸ ਕਰਕੇ ਇਹ ਮਹਿਜ਼ ਮਜ਼ਾਕ ਬਣ ਕੇ ਰਹਿ ਗਏ ਆ ਜੀ ਚੋਣ ਮੈਨੀਫੈਸਟੋ। ਪਿਛਲੇ ਛੱਡੋ, ਜਿਹੜੇ 14 ਦੇ ਵਿੱਚ ਜਾਰੀ ਹੋਏ ਸੀ, ਹੁਣ ਨਵੇਂ ਆਉਣਗੇ ਔਰ ਨਵੇਂ ਜਿਹੜੇ ਨੇ ਬਿਨਾਂ ਸ਼ੱਕ ਉਹਨਾਂ ਦੇ ਵਿੱਚ ਨਵੇਂ ਹੋਰ ਵਾਅਦੇ ਜਿਹੜੇ ਜੀ ਉਹ ਕੀਤੇ ਜਾਣਗੇ। ਪਰ ਇੱਕੋ ਤੜਾਗੀਆਂ ਵੰਡਣ ਵਾਲੇ ਸੀ ਕਿ ਉਹ ਵੀ ਨਹੀਂ ਪੂਰੇ ਹੋਏ? ਨਹੀਂ ਜੀ, ਉਹ ਤਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਸੀਗੇ। ਉਹ ਤਾਂ ਕਹਿੰਦੇ ਸੀ ਹਾਂਜੀ ਵੀ ਜਿਹੜਾ ਆਟਾ ਦਾਲ ਤਾਂ ਛੱਡੋ, ਕਹਿੰਦੇ ਚਾਹ ਪੱਤੀ ਅਸੀਂ ਦੇਵਾਂਗੇ, ਅਸੀਂ ਕਾਰਾਂ ਜਿਹੜੀਆਂ ਜੀ ਤੁਹਾਨੂੰ ਦੇਵਾਂਗੇ, ਜਦੋਂ ਤੁਹਾਡੇ ਮੁੰਡੇ ਦਾ ਵਿਆਹ ਹੋਊਗਾ ਤੇ ਕਾਰਾਂ ਸਾਡੀਆਂ ਹੋਣਗੀਆਂ ਫੁੱਲ ਲਾ ਕੇ, ਤੇ ਜਦੋਂ ਨਿਆਣਾ ਹੋ ਜਾਊਗਾ ਫਿਰ ਉਹਨੂੰ ਤੜਾਗੀਆਂ ਪਾਉਣ ਦੇ ਵਾਸਤੇ ਅਸੀਂ ਆਵਾਂਗੇ। ਇਹ ਤੁਸੀਂ ਦੇਖੋ, ਇਹੋ ਜਿਹੇ ਵਾਅਦੇ ਜਿਹੜੇ ਆਗੂ ਨੇ ਜਿਹੜੇ ਚੋਣਾਂ ਲੜਦੇ ਨੇ ਉਹ ਕਰਦੇ ਰਹੇ ਨੇ। ਹੈਰਾਨੀ ਵਾਲੀ ਗੱਲ ਹੈ। ਬਿਲਕੁਲ।
ਤੇ ਅੱਗੇ ਕਰਦੇ ਆ ਵੀ ਜਿਹੜੀ ਕੇਂਦਰ ਸਰਕਾਰ ਆ ਬਹੁਤੀਆਂ ਨੌਕਰੀਆਂ ਦਾ ਝਾਂਸਾ ਦੇਣਾ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਚੋਣ ਮੈਨੀਫੈਸਟੋ ਕਰਕੇ ਆਈ ਆ, ਪਰ ਕਹਿੰਦੇ ਸਭ ਤੋਂ ਵੱਧ ਬੇਰੁਜ਼ਗਾਰੀ ਇਹਨਾਂ ਦੇ ਰਾਜ 'ਚ ਹੋਈ ਆ। ਬਿਲਕੁਲ ਜੀ, ਇਹ ਹੋਰ ਉਸੇ ਤਰੀਕੇ ਦੀ ਜਿਹੜੀ ਹੈ ਜੀ, ਕਿਉਂਕਿ 2 ਕਰੋੜ ਨੌਕਰੀਆਂ ਹਰ ਸਾਲ ਜਿਹੜਾ ਇਹਦਾ ਵਾਅਦਾ ਕੀਤਾ ਗਿਆ ਸੀਗਾ। ਪਰ ਤੁਸੀਂ ਇੱਥੇ ਦੇਖੋ ਕਿ 3 ਸਾਲ ਹੋ ਗਏ ਆ, ਸਰਕਾਰ ਨੌਕਰੀਆਂ ਦਾ ਅੰਕੜਾ ਜਾਰੀ ਨਹੀਂ ਕਰ ਰਹੀ। ਉਹ ਇਸ ਕਰਕੇ ਅੰਕੜਾ ਜਾਰੀ ਨਹੀਂ ਕਰ ਰਹੀ ਵੀ ਜੇ ਇਹ ਅੰਕੜਾ ਜਿਹੜਾ ਜੀ ਉਹ ਜਾਰੀ ਹੋ ਗਿਆ ਤੇ ਉਹਨਾਂ ਨੂੰ ਮੁਸੀਬਤ ਜਿਹੜੀ ਹੈ ਜੀ ਉਹ ਖੜੀ ਹੋ ਜਾਣੀ ਆ। ਪਰ ਸਾਰੀਆਂ ਚੀਜ਼ਾਂ ਲੁਕੀਆਂ ਨਹੀਂ ਨਾ ਹੁੰਦੀਆਂ ਰਹਿੰਦੀਆਂ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਸਾਹਮਣੇ ਤਾਂ ਆ ਹੀ ਜਾਂਦੀਆਂ ਨੇ। ਭਾਜਪਾ ਨੇ 14 ਦੀਆਂ ਚੋਣਾਂ ਦੇ ਦੌਰਾਨ ਹਰ ਸਾਲ 2 ਕਰੋੜ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕਰਕੇ ਵੋਟਾਂ ਨੂੰ ਹੁੰਝਾ ਫੇਰਿਆ ਸੀਗਾ। ਇਹ ਵਧਣ ਦੀ ਬਜਾਏ ਘਟ ਗਿਆ ਜੀ। ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਦਾ ਰਿਕਾਰਡ ਤੋੜ ਗਈ ਹੈ ਜੀ। ਨੈਸ਼ਨਲ ਸੈਂਪਲ ਸਰਵੇ ਆਫਿਸ ਜਿਹੜਾ ਜੀ, ਉਹਦੇ ਅਨੁਸਾਰ ਪਿਛਲੇ 4.5 ਦਹਾਕਿਆਂ ਦੇ ਦੌਰਾਨ ਮੋਦੀ ਰਾਜ ਦੇ ਵੇਲੇ ਸਾਲ 17-18 ਦੇ ਦੌਰਾਨ ਬੇਰੁਜ਼ਗਾਰੀ ਦਾ ਰਿਕਾਰਡ 6.1% ਦੇ ਉੱਤੇ ਪਹੁੰਚ ਗਿਆ। ਔਰ ਫਿਲਹਾਲ ਜਿਹੜੀ ਨੈਸ਼ਨਲ ਸੈਂਪਲ ਸਰਵੇ ਆਫਿਸ ਹੈ ਜੀ, ਉਹਦੇ ਅੰਕੜੇ ਅਧਿਕਾਰਤ ਤੌਰ ਦੇ ਉੱਤੇ ਜਾਰੀ ਨਹੀਂ ਕੀਤੇ ਗਏ। ਰਿਪੋਰਟ ਦੇ ਅਨੁਸਾਰ ਦੇਸ਼ ਦੇ ਸ਼ਹਿਰੀ ਖੇਤਰ ਦੇ ਵਿੱਚ 7.8% ਤੇ ਦਿਹਾਤੀ ਖੇਤਰ ਦੇ ਵਿੱਚ 5.3% ਬੇਰੁਜ਼ਗਾਰੀ ਸਾਹਮਣੇ ਆਈ ਆ। ਅੰਕੜੇ ਕਹਿੰਦੇ ਆ ਕਿ ਮੋਦੀ ਸਰਕਾਰ ਦੇ ਵੱਲੋਂ ਨਵੰਬਰ 16 ਦੇ ਵਿੱਚ ਕੀਤੀ ਨੋਟਬੰਦੀ ਤੋਂ ਬਾਅਦ ਬੇਰੁਜ਼ਗਾਰੀ ਜਿਹੜੀ ਆ ਜੀ ਬੇਕਾਬੂ ਹੋਈ ਸੀਗੀ। ਸਾਲ 2004-05 ਤੋਂ ਲੈ ਕੇ 11-12 ਤੱਕ ਦਿਹਾਤੀ ਖੇਤਰ ਦੀਆਂ ਪੜ੍ਹੀਆਂ ਲਿਖੀਆਂ ਔਰਤਾਂ ਦੇ ਵਿੱਚ ਬੇਰੁਜ਼ਗਾਰੀ 9.7% ਤੋਂ ਲੈ ਕੇ 15.2% ਸੀ, ਜੋ ਕਿ ਸਾਲ 17-18 ਦੇ ਵਿੱਚ ਵੱਧ ਕੇ 17.3% ਹੋ ਗਈ। ਔਰ ਸਾਲ 2004-05 ਤੋਂ 11-12 ਤੱਕ ਦਿਹਾਤੀ ਖੇਤਰ ਦੇ ਵਿੱਚ ਪੜ੍ਹੇ ਲਿਖੇ ਜਿਹੜੇ ਪੁਰਸ਼ ਸੀ, ਉਹਨਾਂ ਦੇ ਵਿਚਕਾਰ 3.5 ਤੋਂ 4.4% ਦੀ ਬੇਰੁਜ਼ਗਾਰੀ ਸੀ, ਜਿਹੜੀ ਸਾਲ 17-18 ਦੇ ਦੌਰਾਨ ਵੱਧ ਕੇ 10.5% ਦੇ ਉੱਤੇ ਜਿਹੜੀ ਹੈ ਜੀ ਉਹ ਪਹੁੰਚ ਚੁੱਕੀ ਹੈ। ਔਰ ਜਿਹੜੇ ਅਰਥ ਸ਼ਾਸਤਰੀ ਨੇ ਜੀ, ਉਹ ਸੁੱਚਾ ਸਿੰਘ ਗਿੱਲ ਹੋਰੀ, ਉਹ ਇਹ ਕਹਿੰਦੇ ਆ ਕਿ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਨੇ ਆਪਣੇ 5 ਸਾਲਾਂ ਦੇ ਰਾਜਕਾਲ ਦੇ ਦੌਰਾਨ 10 ਕਰੋੜ ਜਿਹੜੀਆਂ 2 ਕਰੋੜ ਹਰ ਵਾਰੇ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ ਸੀ। ਅੰਕੜੇ ਉਹਦੇ ਉਲਟ ਚਲੇ ਗਏ। ਇਹਦੇ ਦੌਰਾਨ 1.1 ਕਰੋੜ ਨੌਕਰੀਆਂ 1 ਕਰੋੜ 1 ਲੱਖ ਨੌਕਰੀਆਂ ਘਟ ਗਈਆਂ। ਔਰ ਦੇਸ਼ ਦੇ ਵਿੱਚ ਪਿਛਲੇ 45 ਸਾਲਾਂ ਦੇ ਵਿੱਚ ਹੁਣ ਸਭ ਤੋਂ ਵੱਧ 6.1% ਦੀ ਬੇਰੁਜ਼ਗਾਰੀ ਜਿਹੜੀ ਹੈ ਜੀ ਉਹ ਗਿਣੀ ਗਈ ਆ, ਜਿਹੜੀ ਕਿ ਪਹਿਲਾਂ 4.5% ਸੀ। ਸੁੱਚਾ ਸਿੰਘ ਗਿੱਲ ਹੋਰੀ ਕਹਿੰਦੇ ਆ ਕਿ ਸਰਕਾਰ ਹੈਰਾਨੀਜਨਕ ਢੰਗ ਦੇ ਨਾਲ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਦੇ ਉੱਤੇ ਇਨਵੈਸਟਮੈਂਟ ਕਰ ਰਹੀ ਹੈ ਜਿੱਥੋਂ ਰੁਜ਼ਗਾਰ ਪੈਦਾ ਨਹੀਂ ਹੁੰਦਾ। ਇੱਕ ਹੋਰ ਜਿਹੜੇ ਅਰਥ ਸ਼ਾਸਤਰੀ ਨੇ ਜੀ, ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਪਸਰੀ ਬੇਰੁਜ਼ਗਾਰੀ ਜਿਹੜੀ ਹੈ ਜੀ ਉਹਦੇ ਵੀ ਅੰਕੜੇ ਤਿਆਰ ਨਹੀਂ ਕੀਤੇ ਗਏ। ਨਾ ਹੀ ਘਰ ਘਰ ਨੌਕਰੀ ਦੇਣ ਦਾ ਵਾਅਦਾ ਜਿਹੜਾ ਜੀ ਉਹ ਪੂਰਾ ਕਰਨ ਦੇ ਵਾਸਤੇ ਕੋਈ ਠੋਸ ਨੀਤੀ ਦਾ ਆਧਾਰ ਜਿਹੜਾ ਜੀ ਉਹ ਬਣਾਇਆ ਜਾ ਰਿਹਾ। ਆਪਾਂ ਜਿਹੜੇ ਚੋਣ ਮੈਨੀਫੈਸਟੋ ਦੀ ਗੱਲ ਕੀਤੀ, ਸੈਂਟਰ ਵਾਲੀ ਵੀ ਪੰਜਾਬ ਵਾਲੀ, ਇਹ ਬੇਰੁਜ਼ਗਾਰੀ ਜਿਹੜੀ ਹੈ ਜੀ ਇਹ ਸੈਂਟਰ ਵਾਲੀ ਵੀ ਪੰਜਾਬ ਵਾਲੀ ਵੀ ਦੋਨੋਂ ਜਿਹੜੀਆਂ ਜੀ ਉਹ ਇੱਕੋ ਜਿਹੀਆਂ ਨੇ ਜੀ। ਗੱਲ ਉੱਥੇ ਹੀ ਆ ਜੀ। ਫਿਰ ਇਹ ਲੋਕਾਂ ਨੂੰ ਮੂਰਖ ਬਣਾ ਲਓ। 5 ਸਾਲ ਕਿਹਨੇ ਪੁੱਛਣਾ ਜੀ? ਲੋਕ ਵੀ ਉਹੋ ਜਿਹੇ ਨੇ। ਅਧੀਏ ਪਊਏ ਜਿਹੜਾ ਜੀ ਉਹ ਪੀ ਕੇ ਤਰਨਤਾਰਨ ਵਾਲੀ ਵੀਡੀਓ ਦੇਖ ਹੀ ਲਈ ਹੈ, ਜਿੱਥੋਂ ਤੁਸੀਂ ਜਿਹੜੀ ਜੀ ਇਹਨੂੰ ਪੰਥਕ ਹਲਕਾ ਕਿਹਾ ਜਾਂਦਾ, ਉੱਥੇ ਕਿਹੜੇ ਤਰੀਕੇ ਨਾਲ ਡੁੱਬਣ ਤੱਕ ਜਿਹੜਾ ਜੀ ਉਹ ਜਾ ਰਹੇ ਆ ਸ਼ਰਾਬ ਦੇ ਵਿੱਚ। ਔਰ ਇਹ 4 ਦਿਨ ਜਾਂ ਮਹੀਨਾ, ਚਲੋ 2 ਮਹੀਨੇ ਜਿਹੜੇ ਰਹਿੰਦੇ ਆ, ਉਹਦੇ ਦੌਰਾਨ ਸ਼ਰਾਬਾਂ ਪੀਣਗੇ। ਉਸ ਤੋਂ ਬਾਅਦ ਕਿਹਨੇ ਪੁੱਛਣਾ ਜੀ ਇਹਨਾਂ ਨੂੰ ਕਿ ਕਿਹਨੇ ਕਿਹੜਾ ਵਾਅਦਾ ਕੀਤਾ ਸੀਗਾ ਜੀ? ਲੋਕ ਭੁੱਲ ਭੁਲਾ ਜਾਂਦੇ ਆ। ਲੋਕ ਆਪਣੀ ਨੀਤੀ ਦੇ ਵਾਸਤੇ ਖੁਦ ਜ਼ਿੰਮੇਵਾਰ ਹੈ ਜੀ, ਜਿਹੋ ਜੀ ਇਹਨਾਂ ਨੇ ਪੈਦਾ ਕਰਨੀ। ਬਿਲਕੁਲ ਜੀ ਬਿਲਕੁਲ। ਬਾਹਰ ਵਾਲੇ ਲੋਕ ਜਿਹੜੇ NRI ਉਹ ਤਾਂ ਵੈਸੇ ਹੀ ਭਾਵੁਕ ਹੋ ਜਾਂਦੇ ਇਹਨਾਂ ਲਈ। ਅਤੇ ਅਖੀਰ ਦੇ ਵਿੱਚ ਮਨਜਿੰਦਰ ਸਿਰਸੇ ਦੀ ਆਪਾਂ ਗੱਲ ਕਰਦੇ ਰਹੇ ਹਾਂ ਕਿ ਸਿੱਧਾ ਹੀ ਸੰਘ ਦਾ ਕਬਜ਼ਾ ਹੋ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ, ਅਤੇ ਉਸ ਨੂੰ ਲੈ ਕੇ ਜਿਹੜਾ ਮਾਮਲਾ ਭਖਿਆ ਹੋਇਆ। ਬਿਲਕੁਲ ਜੀ। ਦਿੱਲੀ ਸਿੱਖ ਗੁਰਦੁਆਰਾ ਜਿਹੜੀ ਮੈਨੇਜਮੈਂਟ ਕਮੇਟੀ ਆ, ਇਹਦੇ ਨਵੇਂ ਬਣੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਹੋਰੀ ਕਾਫੀ ਵਿਵਾਦਾਂ ਦੇ ਵਿੱਚ ਜਿਹੜਾ ਜੀ ਉਹ ਘਿਰਦੇ ਜਾ ਰਹੇ ਆ। ਜਦੋਂ HD ਦੇਵਗੌੜਾ ਹੋਰਾਂ ਦੀ ਸਰਕਾਰ ਬਣੀ ਸੀ ਸੈਂਟਰ ਤੇ, ਉਦੋਂ ਬਲਵੰਤ ਸਿੰਘ ਰਾਮੂਵਾਲੀਆ ਹੋਰੀ ਮਿਨਿਸਟਰ ਬਣੇ ਸੀ। ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਆਏ HD ਦੇਵਗੌੜਾ, ਉਹਨਾਂ ਨੂੰ ਮਾਨ ਸਨਮਾਨ ਦੇ ਦਿੱਤਾ ਗਿਆ ਤੇ ਜਿਹੜੇ ਉਦੋਂ ਹੈੱਡ ਗ੍ਰੰਥੀ ਸੀ ਉਹਨਾਂ ਨੇ ਰੋਕ ਲਿਆ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਨੂੰ, ਕਿਉਂਕਿ ਉਹ ਮੂਹਰੇ ਹੋਏ ਸਰੋਪਾ ਪਾਉਣ ਲਈ, ਤੇ ਉਹਨਾਂ ਨੇ ਇਸ਼ਾਰਾ ਕੀਤਾ ਵੀ ਤੁਸੀਂ ਦਾੜੀ ਰੰਗੀ ਹੋਈ ਆ, ਤੁਹਾਨੂੰ ਸਰੋਪਾ ਨਹੀਂ ਮਿਲਣਾ। ਇਹ ਬੜਾ ਉਦੋਂ ਚਰਚਾ ਦੇ ਵਿੱਚ ਜਿਹੜਾ ਜੀ ਉਹ ਆਇਆ ਸੀਗਾ। ਪਰ ਹੁਣ ਦੇਖੋ, ਇਹ ਅਕਾਲੀ ਦਲ ਨੇ ਉਦੋਂ ਜਿਹੜਾ ਵੀ ਉਹ ਰੋਕਿਆ ਸੀਗਾ ਕਿ ਇਹ ਕਬਜ਼ਾ, ਕਿਉਂਕਿ ਉਹਨਾਂ ਦਾ ਸ਼੍ਰੋਮਣੀ ਕਮੇਟੀ ਤੇ ਸੀਗਾ। ਹੁਣ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਜਿਹੜੀ ਕਮੇਟੀ ਆ, ਉਹਦਾ ਜਿਹੜਾ ਪ੍ਰਧਾਨ ਲਾਸਟ ਹੈਗਾ ਜੀ, ਉਹ ਖੁਦ ਦਾੜੀ ਜਿਹੜੀ ਉਹ ਰੰਗਦਾ, ਜਿਹੜੀ ਕਿ
ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਹੜੀ ਜੀ ਉਹ ਸਹੀ ਨਹੀਂ ਮੰਨੀ ਜਾਂਦੀ। ਚਲੋ ਕੋਈ ਇੰਡੀਵਿਜੂਅਲ ਤੌਰ ਦੇ ਉੱਤੇ ਕੋਈ ਵਸਮਾ ਲਾਉਂਦਾ, ਕੋਈ ਦਾੜੀ ਰੰਗਦਾ, ਉਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਗਾ, ਕਿਸੇ ਨੂੰ ਵੀ ਹੱਕ ਹੈ ਇਸ ਚੀਜ਼ ਦਾ, ਕੋਈ ਲਾਉਣਾ ਚਾਹੁੰਦਾ, ਕੋਈ ਨਹੀਂ ਲਾਉਣਾ ਚਾਹੁੰਦਾ। ਪਰ ਜਿਹੜੀਆਂ ਇਹ ਉੱਚ ਪੋਸਟਾਂ ਨੇ, ਜਿਹੜੀਆਂ ਖਾਸ ਤੌਰ ਦੇ ਉੱਤੇ ਧਾਰਮਿਕ ਪੁਆਇੰਟ ਆਫ ਵਿਊ ਦੇ ਨਾਲ, ਕਿਉਂਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਇੰਨਾ ਰੌਲਾ ਜਿਹੜਾ ਦੀ ਪਾਇਆ ਸੀਗਾ ਕਿ ਜਿਹੜੇ ਸਹਿਜਧਾਰੀ ਨੇ ਜੇ ਉਹ ਵੋਟਾਂ ਪਾਉਂਦੇ ਰਹੇ ਤੇ ਉਹ ਤਾਂ ਸਾਰਾ ਕੁਝ ਖੋਹ ਕੇ ਲੈ ਜਾਣਗੇ। ਇਸ ਕਰਕੇ ਜਿਹੜਾ ਦੀ ਉਹਦੇ ਲਈ ਰੌਲਾ ਪਾਉਂਦੇ ਰਹੇ ਤੇ ਹੁਣ ਜਿਹੜਾ ਦੀ ਉਹ ਦਾੜੀ ਰੰਗਣ ਵਾਲੇ ਜਿਹੜੇ ਨੇ ਉਹਨਾਂ ਨੂੰ ਉੱਥੋਂ ਦੀ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਉਹਦਾ ਪ੍ਰਧਾਨ ਥਾਪ ਦਿੱਤਾ। ਦੂਜਾ ਜਿਹੜਾ ਇਹਦੇ ਵਿੱਚ ਵੱਡਾ ਪੁਆਇੰਟ ਹੈ ਉਹ ਇਹ ਆ ਕਿ ਉਹ ਭਾਰਤੀ ਜਨਤਾ ਪਾਰਟੀ ਦੇ MLA ਨੇ ਦਿੱਲੀ ਤੋਂ। ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ ਜਿਹੜੀ ਰਜੌਰੀ ਵਾਲੀ ਸੀਟ ਆ ਉੱਥੋਂ ਇਲੈਕਸ਼ਨ ਦੀ ਹੋਈ ਆ। ਭਾਰਤੀ ਜਨਤਾ ਪਾਰਟੀ ਦੇ ਉਹ MLA ਨੇ। ਇਹ ਅਕਾਲੀ ਦਲ ਜਿਹੜਾ ਇਹ ਰੌਲਾ ਪਾਉਂਦਾ ਸੀ ਪਿੱਛੇ ਜੇ ਹਜ਼ੂਰ ਸਾਹਿਬ ਦੇ ਵਿੱਚ ਕਿ ਮਹਾਰਾਸ਼ਟਰ ਦੀ BJP ਦੀ ਸਰਕਾਰ ਨੇ ਜਿਹੜਾ ਦੀ ਇਹ ਚੇਂਜ ਕਰ ਦਿੱਤਾ ਸੰਵਿਧਾਨ ਦੇ ਵਿੱਚ ਕਿ ਪ੍ਰਧਾਨ ਉਹ ਲਾਉਣ ਜੋ ਕਹਿੰਦੇ ਜੀ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਆ ਭਾਰਤੀ ਜਨਤਾ ਪਾਰਟੀ ਦੀ। ਹੁਣ ਭਾਰਤੀ ਜਨਤਾ ਪਾਰਟੀ ਦਾ ਇੱਕ MLA ਉਹਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਜਿਹੜਾ ਜੀ ਉਹ ਪ੍ਰਧਾਨ ਬਣਾਤਾ। ਹੋਰ ਜਿਹੜੀ ਕੰਟਰੋਵਰਸੀ ਹੈ ਜੀ ਉਹ ਇਹ ਆ ਕਿ ਸੂਰਾਂ ਦਾ ਸ਼ਿਕਾਰ ਕਰਨ ਦੀਆਂ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਉਹ ਵੀ ਬੜੀਆਂ ਜਿਹੜੀਆਂ ਦੀ ਵਾਇਰਲ ਹੋ ਰਹੀਆਂ ਨੇ ਕਿ ਉਹਨਾਂ ਨੇ ਸ਼ਿਕਾਰ ਜਿਹੜਾ ਜੀ ਉਹ ਸੂਰਾਂ ਦਾ ਕੀਤਾ ਹੋਇਆ। ਮੁਸ਼ਕਲ ਇਹ ਆ ਕਿ ਬੋਲ ਨਹੀਂ ਰਹੇ ਜੀ ਬਹੁਤੇ ਲੋਕ, ਉਹ ਚੁੱਪ ਕਰਕੇ ਜਿੱਦਾਂ ਝੱਲਣ ਦੇ ਆਦੀ ਹੋ ਗਏ ਆ। ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਕਿਰਨਜੋਤ ਕੌਰ ਹੋਰੀ, ਉਹਨਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਆਪਣਾ ਜਿਹੜਾ ਜੀ ਗੁੱਸਾ ਜ਼ਰੂਰ ਕੱਢਿਆ ਔਰ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੂੰ RSS ਦਾ ਇਹ ਕਿਹਾ ਕਿ ਨੁਮਾਇੰਦਾ ਦੱਸ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਆ ਉਹ RSS ਦੇ ਹੱਥਾਂ ਦੇ ਵਿੱਚ ਸੌਂਪ ਦਿੱਤੀ ਗਈ ਆ। ਇਹ ਉਹਨਾਂ ਨੇ ਜਿਹੜੀ ਆ ਜੀ ਉਹ ਗੱਲ ਉਠਾਈ ਆ। ਹੋਰ ਬਹੁਤਾ ਜਿਹੜਾ ਨਹੀਂ ਜਿਹੜਾ ਜੀ ਅਕਾਲੀ ਦਲ ਟਕਸਾਲੀ ਜਿਹੜਾ ਜੀ ਉਹਨੇ ਜ਼ਰੂਰ ਇਸ ਮਸਲੇ ਨੂੰ ਜਿਹੜਾ ਉਹ ਉਠਾਇਆ ਔਰ ਘੇਰਨ ਦਾ ਯਤਨ ਜਿਹੜਾ ਜੀ ਉਹ ਕੀਤਾ ਜੀ। ਪਰ ਹੁਣ ਇੱਥੇ ਕੁਛ ਨਹੀਂ। ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।